ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਦੀ ਗੱਲ ਕਰਦੇ ਹਾਂ ਔਰ ਗੁਰਬਾਣੀ ਦੇ ਹਵਾਲੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਨਿੰਦਾ ਨੂੰ ਬਹੁਤ ਮਾੜਾ ਕਿਹਾ ਹੈ ਜੀ, ਤੇ ਨਿੰਦਾ ਕਰਨ ਵਾਲੇ ਨੂੰ ਨਿੰਦਕ ਕਹਿੰਦੇ ਨੇ, ਨਾਉ ਨੇ। ਬਿਲਕੁਲ। ਔਰ ਉਹ ਨਿੰਦਿਆ ਸੰਤ ਦੀ ਕਰੇ, ਰੱਬ ਦੇ ਬੰਦੇ ਦੀ ਕਰੇ, ਕਿਸੇ ਹੋਰ ਚੀਜ਼ ਦੀ ਕਰੇ। ਕਈ ਵਾਰ ਜਦੋਂ ਤੁਸੀਂ ਕਿਸੇ ਬਾਰੇ ਖਾਸ ਤੌਰ ਤੇ ਜਿਹੜਾ ਕੌਮ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ ਜਾਂ ਸਮਾਜ ਦੇ ਵਿੱਚ ਕੋਈ ਮਾੜੇ ਵਰਤਾਰੇ ਵਾਲਾ ਹੁੰਦਾ ਹੈ, ਉਸ ਬਾਰੇ ਕੋਈ ਹਕੀਕਤ ਬਿਆਨਣਾ ਚਾਹੁੰਦੇ ਹੋ ਤੇ ਕਈ ਨਾ ਸਮਝ ਕਹਿਣਗੇ ਜੀ ਦੇਖੋ ਨਿੰਦਾ ਭਲੀ ਕਾਹੂ ਕੀ ਨਾਹੀਂ, ਕਿਸੇ ਦੀ ਨਿੰਦਾ ਨਹੀਂ ਕਰਨੀ। ਜਾਂ ਤੁਸੀਂ ਕੋਈ ਫਰਾਡ ਬਾਬੇ ਬਾਰੇ ਕਰ ਰਹੇ ਹੋ ਤੇ ਉਹ ਕਹਿਣਗੇ ਜੀ ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ। ਤੁਹਾਨੂੰ ਕੋਈ ਚਾਰ ਤੁਕਾਂ ਸੁਣਾ ਦੇਣਗੇ। ਹੁਣ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਜਿਹੜਾ ਕਿਸੇ ਨੂੰ ਐਕਸਪੋਜ਼ ਕਰਨਾ ਹੈ, ਕਿਸੇ ਦੀਆਂ ਖਾਮੀਆਂ ਨੂੰ, ਜਿਹੜਾ ਸਮਾਜ ਦਾ ਜਾਂ ਭਾਈਚਾਰੇ ਦਾ ਨੁਕਸਾਨ ਕਰਦਾ, ਤੇ ਨਿੰਦਿਆ 'ਚ ਕੀ ਫਰਕ ਹੁੰਦਾ ਹੈ? ਨਿੰਦਿਆ ਇਹ ਹੁੰਦੀ ਹੈ ਕਿ ਕਿਸੇ ਬਾਰੇ ਉਹ ਗੱਲ ਕਹਿਣੀ ਜਿਹੜੀ ਉਹਦੇ 'ਚ ਨਹੀਂ ਹੈ, ਉਸ ਨਾਲੋਂ ਹਸਦ ਕਰਕੇ, ਈਰਖਾ ਕਰਕੇ, ਉਸ ਦੀ ਚੜ੍ਹਤ ਤੋਂ ਦੁਖੀ ਹੋ ਕੇ ਉਸ ਬਾਰੇ ਉਹ ਨਾ ਪੱਖੀ ਗੱਲਾਂ ਕਰਨੀਆਂ ਜਿਹੜੀਆਂ ਉਹਦੇ 'ਚ ਨਹੀਂ ਨੇ, ਜਿਹੜੀਆਂ ਉਹਨੇ ਨਹੀਂ ਕੀਤੀਆਂ ਉਹਦੇ ਖਾਨੇ 'ਚ ਪਾ ਦਿਓ। ਉਹਨੇ ਮੈਨੂੰ ਇਹ ਕਿਹਾ, ਫਿਰ ਚੁਗਲੀ ਉਸ ਤੋਂ ਬਾਅਦ ਆਉਂਦੀ। ਪਰ ਅੱਜ ਜਿਹੜਾ ਸ਼ਬਦ ਹੈ ਉਹ ਨਿੰਦਿਆ ਦੇ ਉੱਤੇ ਫੋਕਸਡ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਗੱਲ ਹੈ ਨਿੰਦਿਆ, ਇਹਨੂੰ ਬਹੁਤ ਮਾੜਾ ਕਿਹਾ। ਔਰ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਾ ਹੋਏ ਤਾਂ ਬੈਕੁੰਠ ਜਾਈਏ ਕਿ ਭਾਈ ਕਰੋ, ਨਿੰਦਿਆ ਕਰੋ, ਨਿੰਦਿਆ ਕਰੋ। ਹੁਣ ਉਹਦੇ 'ਚ ਕੀ ਹੁੰਦਾ ਹੈ ਵੀ ਇੱਕ ਪਾਸੇ ਨਿੰਦਿਆ ਦਾ ਆਪੋਜ਼ਿਟ ਝੂਠਾ ਖੁਸ਼ਾਮਦ ਹੈ। ਕਿ ਖੁਸ਼ਾਮਦ ਕੀ ਹੁੰਦੀ ਹੈ? ਕਿਸੇ ਬਾਰੇ ਉਹ ਗੱਲ ਕਹਿਣੀ ਜਿਹੜੀ ਉਹਦੇ 'ਚ ਨਹੀਂ ਹੈ। ਵਾਹ 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 ਜੀ, ਕਿਆ ਕਹਿਣੇ ਤੁਹਾਡੇ, ਤੁਸੀਂ ਇਹ ਹੋ, ਤੁਸੀਂ ਉਹ। ਸੋ ਜੇ ਨਿੰਦਿਆ ਵਰਜਤ ਹੈ ਤੇ ਉਨਾ ਹੀ ਜਿਹੜੀ ਖੁਸ਼ਾਮਦ ਹੈ ਉਸ ਨੂੰ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਉਸਤਤ ਨਿੰਦਾ ਦਉ ਬਿਵਰਜਤ। ਕਿ ਸਿੱਖੀ ਦੇ ਵਿੱਚ ਬੇਮਤਲਬ ਖੁਸ਼ਾਮਦ, ਉਹ ਗੱਲ ਕਹਿਣੀ ਜਿਹੜੇ 'ਚ ਨਹੀਂ ਆ, ਉਹਨੂੰ ਵਡਿਆਉਣ ਲਈ, ਉਹ ਤੋਂ ਫਾਇਦਾ ਲੈਣ ਲਈ, ਉਹਦੀ ਜਿਹੜੀ ਆ ਝੋਲੀ ਚੁੱਕਣ ਲਈ, ਤੇ ਉਸ ਬਾਰੇ ਉਹ ਕਹਿਣਾ ਜਿਹੜਾ ਉਹਦੇ 'ਚ ਨਹੀਂ ਹੈ ਉਹਨੂੰ ਡੈਨੀਗ੍ਰੇਟ ਕਰਨ ਲਈ, ਉਹਨੂੰ ਥੱਲੇ ਸੁੱਟਣ ਲਈ। ਦੋਨੋਂ ਹੀ ਬੇਵਰਜਤ ਨੇ। ਲੇਕਿਨ ਖੁਸ਼ਾਮਦ ਦੇ ਉਲਟ ਜਦੋਂ ਕਿਸੇ ਬੰਦੇ ਨੂੰ ਜੈਨੂਇਨ ਵੀ ਕੋਈ ਮਿਲਦੀ ਹੈ, ਸੋਭਾ ਵਡਿਆਈ ਮਿਲਦੀ ਹੈ, ਤੇ ਕਈ ਵਾਰ ਉਹ ਵੀ ਤੁਹਾਡੀ ਹਉਮੈ ਨੂੰ, ਅਹਮ ਨੂੰ ਵਧਾ ਦਿੰਦੀ ਹੈ। ਤੁਹਾਨੂੰ ਲੱਗਦਾ ਦੇਖੋ ਕਿੰਨੀ ਬੱਲੇ ਬੱਲੇ ਹੋ ਰਹੀ ਹੈ। ਬਿਲਕੁਲ। ਤੇ ਉਸ ਹਾਲਤ ਦੇ ਵਿੱਚ ਜਦੋਂ ਦੂਜੇ ਆਉਂਦੇ ਨੇ ਨਿੰਦਕ ਵਾਲੇ, ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਨਿੰਦਾ ਤਾਂ ਮੇਰੀ ਮਾਂ ਤੇ ਬਾਪ ਹੈ ਵੀ, ਕਿਉਂਕਿ ਮੇਰੇ ਤਾਂ ਹਮਰੇ ਕਪੜੇ ਨਿੰਦਕ ਧੋਈਏ ਤਾਂ ਮੇਰੇ ਪਾਪ ਧੋ ਰਿਹਾ। ਕਿਉਂਕਿ ਉਹ ਤੁਹਾਡੀ ਹਉਮੈ ਨੂੰ ਥੱਲੇ ਰੱਖਦਾ ਰਹਿਣਾ, ਕਿਉਂਕਿ ਨਿੰਦਕ ਨੇ ਹਮੇਸ਼ਾ ਹੀ ਰਹਿਣਾ, ਜੈਲਸੀਜ਼ ਵੀ ਹੈ, ਦੂਜਾ ਵੀ ਹੈ। ਸੋ ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ, ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ, ਇਹਾਂ ਸੁਖ ਨਹੀਂ ਦਰਗਹਿ ਢੋਈ, ਜੰਪੁਰ ਜਾਏ ਪਚਾਵੈ, ਨਿੰਦਕ ਐਲਾ ਜਨਮ ਗਵਾਇਆ, ਪਹੁੰਚ ਨਾ ਸਾਕੈ ਕਾਹੂ ਬਾਤੈ, ਆਗੈ ਠੌਰ ਨਾ ਪਾਇਆ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦੀ ਹੈ ਸ਼ਬਦ ਦਾ, ਕਿ ਨਿੰਦਕ ਨੇ ਐਲਾ ਹੁੰਦਾ ਕੀਮਤੀ, ਵੀ ਜਿਹੜਾ ਵਕਤ ਉਸ ਨੂੰ ਲੋਕਾਂ ਦੇ ਭਲੇ ਲਈ, ਰੱਬ ਦੀ ਯਾਦ ਦੇ ਵਿੱਚ, ਇਨਸਾਨੀਅਤ ਦੀ ਖਿਦਮਤ ਦੇ ਵਿੱਚ, ਜਾਂ ਆਪਣੇ ਪਰਿਵਾਰ ਦੇ ਹੀ ਚੰਗੇ ਪਾਲਣ ਪੋਸ਼ਣ 'ਚ ਲਾਉਣਾ ਚਾਹੀਦਾ ਸੀ, ਉਹ ਤਾਂ ਨਿੰਦਿਆ ਕਰਨ ਤੇ ਲਾ ਰਿਹਾ, ਇੱਧਰ ਉੱਧਰ ਲੱਭ ਰਿਹਾ ਵੀ ਕਿਹਦੇ ਖਿਲਾਫ ਕੀ ਕਹਿਣਾ। ਨਿੰਦਕ ਐਲਾ ਜਨਮ ਗਵਾਇਆ, ਜਿਹੜਾ ਬਹੁਤ ਕੀਮਤੀ ਜਨਮ ਹੈ, ਜੀਵਨ ਹੈ, ਲਾਈਫ ਹੈ, ਉਹਨੂੰ ਉਹ ਗਵਾ ਰਿਹਾ। ਪਹੁੰਚ ਨਾ ਸਾਕਿਆ ਕਾਹੂ ਬਾਤੈ, ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਉ ਜਾਈਏ। ਰੱਬ ਦੇ ਦੇਸ਼ ਗੱਲਾਂ ਨਾਲ ਤਾਂ ਨਹੀਂ ਜਾਇਆ ਜਾਂਦਾ, ਮੁਹੱਬਤ ਹੈ ਕਿ ਵੀ ਉਹ ਗੱਲੀ ਬਾਤੀ ਨਿੰਦਾ ਦੇ ਸਹਾਰੇ ਆਪਣਾ ਕੀਮਤੀ ਜੀਵਨ ਖਰਾਬ ਕਰ ਰਿਹਾ। ਆਗੇ ਠੌਰ ਨਾ ਪਾਇਆ, ਉਹਨੂੰ ਰੱਬ ਦੇ ਦਰਬਾਰ ਦੇ ਵਿੱਚ ਕੋਈ ਠੌਰ, ਕੋਈ ਟਿਕਾਣਾ, ਕੋਈ ਢੋਈ ਨਹੀਂ ਮਿਲੇਗੀ, ਕਿਉਂਕਿ
ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੇ। ਕਿ ਜਦੋਂ ਕੋਈ ਨਿੰਦਕ ਕਿਸੇ ਦੀ ਨਿੰਦਿਆ ਕਰਦਾ ਭਲੇ ਇਨਸਾਨ ਦੀ, ਤੇ ਉਹ ਉਹਦੀ ਮੈਲ ਧੋ ਰਿਹਾ, ਜੀ ਉਹਦੇ ਔਗਣਾਂ ਨੂੰ ਹੀ ਧੋ ਰਿਹਾ, ਬਿਲਕੁਲ। ਔਰ ਆਪੋ ਇਕੱਠੇ ਕਰ ਰਿਹਾ, ਉਹਦੀ ਮੈਲ ਧੁੱਪ ਰਹੀ ਹੈ, ਉਹਦੇ ਕੋਲ ਇਕੱਠੀ ਹੋ ਰਹੀ ਹੈ। ਇਹਾਂ ਸੁਖ ਨਹੀਂ ਦਰਗਹਿ ਢੋਈ ਜੰਮਪੁਰ ਜਾਏ ਪਚਾਵੇ। ਕਿ ਉਹਨੂੰ ਨਾ ਇੱਥੇ ਸੁਖ ਮਿਲਣਾ ਤੇ ਨਾ ਹੀ ਉਹਨੂੰ ਅੱਗੇ ਢੋਈ ਮਿਲਣੀ ਹੈ। ਅਲਟੀਮੇਟਲੀ ਇਸ ਕਿਸਮ ਦੇ ਜਿਹੜੇ ਨੇ ਉਹ ਡੈਥ ਦੇ ਹਵਾਲੇ ਹੋ ਜਾਂਦੇ ਨੇ, ਔਰ ਜੀਵਨ ਉਹਨਾਂ ਦਾ ਜਿਹੜਾ ਹੈ ਉਹ ਵਿਅਰਥ ਜਾਂਦਾ ਹੈ। ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੇ ਵਿਚਾਰਾ, ਤਹਾਂ ਬਗੁੱਤਾ ਜੈ ਕੋਏ ਨਾ ਰਾਖੈ ਉਹ ਕਿਸ ਪੈ ਕਰੇ ਪੁਕਾਰ। ਹੁਣ ਗੁਰੂ ਸਾਹਿਬ ਨੇ ਪਹਿਲਾਂ ਉਸ ਦੀ ਇੱਥੇ ਉੱਥੇ ਕੋਈ ਢੋਈ ਨਹੀਂ, ਹਰ ਥਾਂ ਜਿਹੜਾ ਹੈ ਉਸ ਦੇ ਮੂੰਹ ਤੇ ਨਿੰਦਕ ਹੈ ਮੁਖਛਾਰ, ਉਹਦੇ ਸਿਰ ਤੇ ਸਵਾ, ਇਹ ਕਹਿ ਕੇ ਫਿਰ ਉਸ ਤੇ ਤਰਸ ਵੀ ਕੀਤਾ। ਕਿਰਤ ਪਿਆ ਨਿੰਦਕ ਬਪਰੇ ਕਾ, ਵਿਚਾਰੇ ਨਿੰਦਕ ਨੂੰ ਤਾਂ ਮਿਲਿਆ ਹੀ ਇਹ ਕੰਮ ਕਰਨ ਨੂੰ, ਹੁਣ ਕੀ ਕਰੇ, ਜਿੱਧਰ ਉਹ ਲੱਗਾ ਹੋਇਆ ਉਹਨੇ ਇਹੀ ਕੰਮ ਕਰਨਾ, ਉਹ ਇਹ ਚੋਂ ਨਿਕਲ ਨਹੀਂ ਸਕਦਾ। ਕਿਆ ਉਹ ਕਰੇ ਵਿਚਾਰਾ, ਉਹਦਾ ਕੀ ਕਸੂਰ, ਉਹਨੂੰ ਤਾਂ ਕੰਮ ਹੀ ਇਹ ਮਿਲਿਆ ਵੀ ਤੂੰ ਨਿੰਦਾ ਕਰ। ਤਹਾਂ ਬਿਗੁੱਤਾ ਜਾਂ ਕੋਏ ਨਾ ਰੱਖੈ, ਤੇ ਉਹ ਇੰਨਾ ਕੁ ਖੁਆਰ ਹੋ ਰਿਹਾ ਹੈ, ਜਿੱਥੇ ਉਹਦੀ ਕਿਸੇ ਨੇ ਰੱਖਿਆ ਨਹੀਂ ਕਰਨੀ, ਉਹਨੂੰ ਕਿਸੇ ਨੇ ਪ੍ਰੋਟੈਕਟ ਨਹੀਂ ਕਰਨਾ, ਉਹ ਕਿਸ ਪੈ ਕਰੇ ਪੁਕਾਰਾ। ਸਾਰੇ ਪਾਸਿਓਂ ਧੱਕੇ ਪੈਣਗੇ ਉਹਨੂੰ, ਉਹ ਕਿਸੇ ਅੱਗੇ ਈਵਨ ਫਰਿਆਦ ਕਰਨ ਜੋਗਾ ਵੀ ਨਹੀਂ ਹੈ। ਨਿੰਦਕ ਕੀ ਗਤ ਕਤਹੂ ਨਾਹੀ ਖਸਮੈ ਏਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਕਿ ਇਹ ਨਿੰਦਕ ਨੂੰ ਕਿਤੇ ਢੋਈ ਨਹੀਂ ਹੈ, ਔਰ ਇਹ ਜਿਹੜਾ ਖਸਮ ਨਹੀਂ, ਰੱਬ ਨੇ ਕੁਛ ਇਸ ਕਿਸਮ ਦਾ ਭਾਣਾ ਵਰਤਾਇਆ। ਇੱਕ ਉਹਨੂੰ ਪਿਆਰ ਕਰਨ ਵਾਲੇ ਸੰਤ ਨੇ, ਸੱਤ ਦੇ ਰਸਤੇ ਤੇ ਚੱਲੇ ਹੋਏ, ਇੱਕ ਉਹਨਾਂ ਦੀ ਨਿੰਦਿਆ ਕਰਨ ਵਾਲੇ ਨਾਲ ਦੀ ਨਾਲ ਖੜੇ ਕੀਤੇ ਨੇ। ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਕਿਉਂਕਿ ਹਮਰੇ ਕਪਰੇ ਨਿੰਦਕ ਧੋਈ, ਜਿਉਂ ਜਿਉਂ ਕੋਈ ਵਿਰੋਧ ਕਰੇਗਾ ਤਿਉਂ ਤਿਉਂ ਜਿਹੜੇ ਭਲੇ ਲੋਕ ਨੇ ਉਹ ਰੱਬ ਦੇ ਭਾਣੇ ਦੇ ਵਿੱਚ ਹੋਰ ਵੀ ਖੁਸ਼ ਰਹਿੰਦੇ ਨੇ। ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਕਿ ਸੰਤਾਂ ਨੂੰ, ਜਿਹੜੇ ਰੱਬ ਦੇ ਬੰਦੇ ਨੇ, ਭਲੇ ਲੋਕ ਨੇ, ਫਕੀਰ ਨੇ, ਦਰਵੇਸ਼ ਨੇ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਤੇਰਾ ਹੀ ਸਹਾਰਾ ਹੈ, ਤੇਰਾ ਹੀ ਆਸਰਾ ਹੈ, ਔਰ ਤੂੰ ਵੀ ਹਮੇਸ਼ਾ ਉਹਨਾਂ ਦੇ ਜਿਹੜਾ ਕੋਲ ਹੀ ਰਹਿੰਦਾ, ਉਹਨਾਂ ਦੀ ਗੱਲ ਸੁਣਦਾ। ਜਿਵੇਂ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਫਕੀਰਾਂ ਦੀ ਰੱਬ ਇਵੇਂ ਸੁਣੀਂਦਾ ਜਿਵੇਂ ਰਾਜਾ ਵਜ਼ੀਰਾਂ ਦੀ, ਜਿਵੇਂ ਵਜ਼ੀਰ ਦੀ ਸੁਣਦਾ ਇਵੇਂ ਫਕੀਰ ਰੱਬ ਦੇ ਬੰਦੇ ਹੁੰਦੇ ਨੇ। ਜਿਵੇਂ ਵਜ਼ੀਰ ਸੁਣਦਾ, ਵਜ਼ੀਰ ਦੀ ਗੱਲ ਬਾਦਸ਼ਾਹ ਧਿਆਨ ਨਾਲ ਸੁਣਦਾ, ਇਵੇਂ ਹੀ ਜਿਹੜਾ ਫਕੀਰ, ਹਾਂ ਜਿਹੜੇ ਫਕੀਰ ਨੇ ਇਹ ਰੱਬ ਦੇ ਵਜ਼ੀਰ ਨੇ। ਸੰਤਾਂ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਹਮੇਸ਼ਾ ਆਪਣੇ ਪਿਆਰਿਆਂ ਦੀ ਸੱਤ ਦੇ ਰਸਤੇ ਤੇ, ਜਿਹੜੇ ਸਚਾਈ ਦੇ ਰਸਤੇ ਤੇ ਚੱਲਣ ਵਾਲੇ ਨੇ, ਉਹਨਾਂ ਦੀ ਹਿਫਾਜ਼ਤ ਕਰਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ। ਨਿੰਦਕ ਦੀ ਇਹ ਰੁੜਾਈ, ਔਰ ਇਹ ਜਿਹੜੇ ਨਿੰਦਕ ਨੇ ਇਹ ਰੁੜ ਜਾਂਦੇ ਨੇ। ਔਰ ਅਸੀਂ ਰੋਜ਼ਾਨਾ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਜਦੋਂ ਸਮਾਪਤੀ ਹੁੰਦੀ ਹੈ ਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਕਿ ਭਾਈ ਅਲਟੀਮੇਟਲੀ ਜਿਹੜੇ ਹੰਕਾਰੀ ਨੇ, ਨਿੰਦਕ ਨੇ, ਉਹਨਾਂ ਦੀ ਪਿੱਠ ਲੱਗਦੀ ਹੈ, ਤੇ ਜਿਹੜੇ ਰੱਬ ਦੇ ਪਿਆਰੇ ਨੇ ਨਾਮਦੇਵ ਵਾਂਗ, ਉਹਨਾਂ ਨੂੰ ਰੱਬ ਆਪਣੇ ਗਲ ਦੇ ਨਾਲ ਲਾਉਂਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲੋਂ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਨ ਆ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।